ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਬਾਈਡਨ ਹੁਣ ਬਾਹਰ ਘੁੰਮਣ ਜਾ ਰਹੇ ਹੈ। ਜੀ ਟਰੈਵਲ ਕਰਨਗੇ ਜੀ ਇਹ ਸਾਊਥ ਕੋਰੀਆ ਤੇ ਜਾਪਾਨ 'ਚ ਘੁੰਮਣ ਨਹੀਂ ਕਹਿ ਸਕਦੇ। ਸੋ ਦੌਰੇ ਦੇ ਉੱਤੇ ਅਧਿਕਾਰਤ ਦੌਰੇ ਦੇ ਉੱਤੇ ਇਹ ਜਾ ਰਹੇ ਨੇ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੈਨ ਸਾਕੀ ਉਹਨਾਂ ਨੇ ਅਨਾਉਂਸ ਕੀਤਾ ਵੀ ਇਹ 20 ਮਈ ਤੋਂ 24 ਮਈ ਤੱਕ ਇੱਥੇ ਜਾਣਗੇ। ਜਾਪਾਨ ਤੇ ਸਾਊਥ ਕੋਰੀਆ ਦੋਨੋਂ ਹੀ ਅਮਰੀਕਾ ਦੇ ਲਈ ਵਿਸ਼ੇਸ਼ ਇਸ ਲਈ ਹੈਗੇ ਆ ਵੀ ਚਾਈਨਾ ਦੇ ਇੱਕ ਤਾਂ ਇਹ ਨਜ਼ਦੀਕ ਆ ਤੇ ਯੂਐਸ ਦੀ ਜਿਹੜੀ ਮਿਲਟਰੀ ਆ ਕਾਫੀ ਜ਼ਿਆਦਾ ਉੱਥੇ ਰਹਿੰਦੀ ਆ। ਨਾਰਥ ਕੋਰੀਆ ਦੇ ਦੁਆਰਾ ਬੀਤੇ ਸਮੇਂ ਦੇ ਵਿੱਚ ਨਿਊਕਲੀਅਰ ਮਿਜ਼ਾਈਲ ਟੈਸਟਿੰਗ ਆ ਉਸ ਨੂੰ ਤੇਜ਼ ਕੀਤਾ ਗਿਆ ਆ ਤੇ ਉਧਰ ਚਾਈਨਾ ਦਾ ਜਿਹੜਾ ਦਬਦਬਾ ਆ ਉਸ ਇਲਾਕੇ ਦੇ ਵਿੱਚ ਵੱਧ ਰਿਹਾ ਆ। ਬਾਈਡਨ ਹੁਣਾਂ ਦੇ ਦੁਆਰਾ ਉੱਥੋਂ ਦੇ ਨਵੇਂ ਬਣੇ ਸਾਊਥ ਕੋਰੀਆ ਦੇ ਨਵੇਂ ਬਣੇ ਪ੍ਰੈਜ਼ੀਡੈਂਟ ਜੂਨ ਸੁਕ ਯੋਇਲ ਉਹਨਾਂ ਦੇ ਨਾਲ ਮੁਲਾਕਾਤ ਹੋਊਗੀ ਤੇ ਜਾਪਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਕਿਸ਼ੀਦਾ ਫੂਮੀਓ ਉਹਨਾਂ ਨਾਲ ਵੀ ਮੁਲਾਕਾਤ ਹੋਊਗੀ। ਟੋਕੀਓ ਦੇ ਵਿੱਚ ਬਾਈਡਨ ਕਹਿੰਦੇ ਆ ਵੀ ਉਹ ਜਿਹੜੇ ਕੁਆਡ ਗਰੁੱਪ ਆ ਉਹਨਾਂ ਦੇ ਨਾਲ ਵੀ ਮਿਲਣਗੇ। ਜਾਪਾਨ, ਆਸਟ੍ਰੇਲੀਆ ਤੇ ਇੰਡੀਆ ਇਹ ਤਿੰਨੋਂ ਜਾਣੇ ਚਾਈਨਾ ਦੇ ਨਾਲ ਮਿਲ ਕੇ ਇੱਕ ਹੋਰ ਤਗੜੀ ਪਾਰਟਨਰਸ਼ਿਪ ਬਣਾਉਣ ਬਾਰੇ ਸੋਚ ਰਹੇ ਹੈਗੇ ਆ। ਸੋ ਕੋਸ਼ਿਸ਼ ਹੋਊਗੀ ਪ੍ਰੈਜ਼ੀਡੈਂਟ ਬਾਈਡਨ ਦੀ ਇਹ ਇਸ ਜਿਹੜੇ ਆ ਟਰੈਵਲ ਦੇ ਵਿੱਚ ਵੀ ਇਹ ਜਿਹੜਾ ਗਰੁੱਪ ਆ ਉਹ ਇਕੱਠਿਆਂ ਇੱਕ ਹਿਸਾਬ ਦੇ ਨਾਲ ਨਾ ਹੋਵੇ ਤੇ ਅਮਰੀਕਾ ਦਾ ਜਿਹੜਾ ਦਬਦਬਾ ਆ ਉਹ ਕਾਇਮ ਰਵੇ। ਆਪਣੇ ਪ੍ਰੈਜ਼ੀਡੈਂਸੀ ਦੇ ਵਿੱਚ ਇਹਨਾਂ ਦੇ ਚੌਥਾ ਅੰਤਰਰਾਸ਼ਟਰੀ ਦੌਰਾ ਰਹੇਗਾ। ਮਾਰਚ ਮਹੀਨੇ ਦੇ ਵਿੱਚ ਪੋਲੈਂਡ ਤੇ ਬੈਲਜੀਅਮ ਦੇ ਵਿੱਚ ਇਹ ਦੌਰਾ ਕਰਕੇ ਆਏ ਸੀ ਰਸ਼ੀਆ ਦੀ ਯੂਕਰੇਨ ਦੀ ਇਨਵੇਜਨ ਤੋਂ ਬਾਅਦ 'ਚ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਬਾਈਡਨ ਹੁਣ ਬਾਹਰ ਘੁੰਮਣ ਜਾ ਰਹੇ ਹੈ। ਜੀ ਟਰੈਵਲ ਕਰਨਗੇ ਜੀ ਇਹ ਸਾਊਥ ਕੋਰੀਆ ਤੇ ਜਾਪਾਨ 'ਚ ਘੁੰਮਣ ਨਹੀਂ ਕਹਿ ਸਕਦੇ। ਸੋ ਦੌਰੇ ਦੇ ਉੱਤੇ ਅਧਿਕਾਰਤ ਦੌਰੇ ਦੇ ਉੱਤੇ ਇਹ ਜਾ ਰਹੇ ਨੇ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੈਨ ਸਾਕੀ ਉਹਨਾਂ ਨੇ ਅਨਾਉਂਸ ਕੀਤਾ ਵੀ ਇਹ 20 ਮਈ ਤੋਂ 24 ਮਈ ਤੱਕ ਇੱਥੇ ਜਾਣਗੇ। ਜਾਪਾਨ ਤੇ ਸਾਊਥ ਕੋਰੀਆ ਦੋਨੋਂ ਹੀ ਅਮਰੀਕਾ ਦੇ ਲਈ ਵਿਸ਼ੇਸ਼ ਇਸ ਲਈ ਹੈਗੇ ਆ ਵੀ ਚਾਈਨਾ ਦੇ ਇੱਕ ਤਾਂ ਇਹ ਨਜ਼ਦੀਕ ਆ ਤੇ ਯੂਐਸ ਦੀ ਜਿਹੜੀ ਮਿਲਟਰੀ ਆ ਕਾਫੀ ਜ਼ਿਆਦਾ ਉੱਥੇ ਰਹਿੰਦੀ ਆ। ਨਾਰਥ ਕੋਰੀਆ ਦੇ ਦੁਆਰਾ ਬੀਤੇ ਸਮੇਂ ਦੇ ਵਿੱਚ ਨਿਊਕਲੀਅਰ ਮਿਜ਼ਾਈਲ ਟੈਸਟਿੰਗ ਆ ਉਸ ਨੂੰ ਤੇਜ਼ ਕੀਤਾ ਗਿਆ ਆ ਤੇ ਉਧਰ ਚਾਈਨਾ ਦਾ ਜਿਹੜਾ ਦਬਦਬਾ ਆ ਉਸ ਇਲਾਕੇ ਦੇ ਵਿੱਚ ਵੱਧ ਰਿਹਾ ਆ। ਬਾਈਡਨ ਹੁਣਾਂ ਦੇ ਦੁਆਰਾ ਉੱਥੋਂ ਦੇ ਨਵੇਂ ਬਣੇ ਸਾਊਥ ਕੋਰੀਆ ਦੇ ਨਵੇਂ ਬਣੇ ਪ੍ਰੈਜ਼ੀਡੈਂਟ ਜੂਨ ਸੁਕ ਯੋਇਲ ਉਹਨਾਂ ਦੇ ਨਾਲ ਮੁਲਾਕਾਤ ਹੋਊਗੀ ਤੇ ਜਾਪਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਕਿਸ਼ੀਦਾ ਫੂਮੀਓ ਉਹਨਾਂ ਨਾਲ ਵੀ ਮੁਲਾਕਾਤ ਹੋਊਗੀ। ਟੋਕੀਓ ਦੇ ਵਿੱਚ ਬਾਈਡਨ ਕਹਿੰਦੇ ਆ ਵੀ ਉਹ ਜਿਹੜੇ ਕੁਆਡ ਗਰੁੱਪ ਆ ਉਹਨਾਂ ਦੇ ਨਾਲ ਵੀ ਮਿਲਣਗੇ। ਜਾਪਾਨ, ਆਸਟ੍ਰੇਲੀਆ ਤੇ ਇੰਡੀਆ ਇਹ ਤਿੰਨੋਂ ਜਾਣੇ ਚਾਈਨਾ ਦੇ ਨਾਲ ਮਿਲ ਕੇ ਇੱਕ ਹੋਰ ਤਗੜੀ ਪਾਰਟਨਰਸ਼ਿਪ ਬਣਾਉਣ ਬਾਰੇ ਸੋਚ ਰਹੇ ਹੈਗੇ ਆ। ਸੋ ਕੋਸ਼ਿਸ਼ ਹੋਊਗੀ ਪ੍ਰੈਜ਼ੀਡੈਂਟ ਬਾਈਡਨ ਦੀ ਇਹ ਇਸ ਜਿਹੜੇ ਆ ਟਰੈਵਲ ਦੇ ਵਿੱਚ ਵੀ ਇਹ ਜਿਹੜਾ ਗਰੁੱਪ ਆ ਉਹ ਇਕੱਠਿਆਂ ਇੱਕ ਹਿਸਾਬ ਦੇ ਨਾਲ ਨਾ ਹੋਵੇ ਤੇ ਅਮਰੀਕਾ ਦਾ ਜਿਹੜਾ ਦਬਦਬਾ ਆ ਉਹ ਕਾਇਮ ਰਵੇ। ਆਪਣੇ ਪ੍ਰੈਜ਼ੀਡੈਂਸੀ ਦੇ ਵਿੱਚ ਇਹਨਾਂ ਦੇ ਚੌਥਾ ਅੰਤਰਰਾਸ਼ਟਰੀ ਦੌਰਾ ਰਹੇਗਾ। ਮਾਰਚ ਮਹੀਨੇ ਦੇ ਵਿੱਚ ਪੋਲੈਂਡ ਤੇ ਬੈਲਜੀਅਮ ਦੇ ਵਿੱਚ ਇਹ ਦੌਰਾ ਕਰਕੇ ਆਏ ਸੀ ਰਸ਼ੀਆ ਦੀ ਯੂਕਰੇਨ ਦੀ ਇਨਵੇਜਨ ਤੋਂ ਬਾਅਦ 'ਚ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਬਾਈਡਨ ਹੁਣ ਬਾਹਰ ਘੁੰਮਣ ਜਾ ਰਹੇ ਹੈ। ਜੀ ਟਰੈਵਲ ਕਰਨਗੇ ਜੀ ਇਹ ਸਾਊਥ ਕੋਰੀਆ ਤੇ ਜਾਪਾਨ 'ਚ ਘੁੰਮਣ ਨਹੀਂ ਕਹਿ ਸਕਦੇ। ਸੋ ਦੌਰੇ ਦੇ ਉੱਤੇ ਅਧਿਕਾਰਤ ਦੌਰੇ ਦੇ ਉੱਤੇ ਇਹ ਜਾ ਰਹੇ ਨੇ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੈਨ ਸਾਕੀ ਉਹਨਾਂ ਨੇ ਅਨਾਉਂਸ ਕੀਤਾ ਵੀ ਇਹ 20 ਮਈ ਤੋਂ 24 ਮਈ ਤੱਕ ਇੱਥੇ ਜਾਣਗੇ। ਜਾਪਾਨ ਤੇ ਸਾਊਥ ਕੋਰੀਆ ਦੋਨੋਂ ਹੀ ਅਮਰੀਕਾ ਦੇ ਲਈ ਵਿਸ਼ੇਸ਼ ਇਸ ਲਈ ਹੈਗੇ ਆ ਵੀ ਚਾਈਨਾ ਦੇ ਇੱਕ ਤਾਂ ਇਹ ਨਜ਼ਦੀਕ ਆ ਤੇ ਯੂਐਸ ਦੀ ਜਿਹੜੀ ਮਿਲਟਰੀ ਆ ਕਾਫੀ ਜ਼ਿਆਦਾ ਉੱਥੇ ਰਹਿੰਦੀ ਆ। ਨਾਰਥ ਕੋਰੀਆ ਦੇ ਦੁਆਰਾ ਬੀਤੇ ਸਮੇਂ ਦੇ ਵਿੱਚ ਨਿਊਕਲੀਅਰ ਮਿਜ਼ਾਈਲ ਟੈਸਟਿੰਗ ਆ ਉਸ ਨੂੰ ਤੇਜ਼ ਕੀਤਾ ਗਿਆ ਆ ਤੇ ਉਧਰ ਚਾਈਨਾ ਦਾ ਜਿਹੜਾ ਦਬਦਬਾ ਆ ਉਸ ਇਲਾਕੇ ਦੇ ਵਿੱਚ ਵੱਧ ਰਿਹਾ ਆ। ਬਾਈਡਨ ਹੁਣਾਂ ਦੇ ਦੁਆਰਾ ਉੱਥੋਂ ਦੇ ਨਵੇਂ ਬਣੇ ਸਾਊਥ ਕੋਰੀਆ ਦੇ ਨਵੇਂ ਬਣੇ ਪ੍ਰੈਜ਼ੀਡੈਂਟ ਜੂਨ ਸੁਕ ਯੋਇਲ ਉਹਨਾਂ ਦੇ ਨਾਲ ਮੁਲਾਕਾਤ ਹੋਊਗੀ ਤੇ ਜਾਪਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਕਿਸ਼ੀਦਾ ਫੂਮੀਓ
ਉਹਨਾਂ ਨਾਲ ਵੀ ਮੁਲਾਕਾਤ ਹੋਊਗੀ। ਟੋਕੀਓ ਦੇ ਵਿੱਚ ਬਾਈਡਨ ਕਹਿੰਦੇ ਆ ਵੀ ਉਹ ਜਿਹੜੇ ਕੁਆਡ ਗਰੁੱਪ ਆ ਉਹਨਾਂ ਦੇ ਨਾਲ ਵੀ ਮਿਲਣਗੇ। ਜਾਪਾਨ, ਆਸਟ੍ਰੇਲੀਆ ਤੇ ਇੰਡੀਆ ਇਹ ਤਿੰਨੋਂ ਜਾਣੇ ਚਾਈਨਾ ਦੇ ਨਾਲ ਮਿਲ ਕੇ ਇੱਕ ਹੋਰ ਤਗੜੀ ਪਾਰਟਨਰਸ਼ਿਪ ਬਣਾਉਣ ਬਾਰੇ ਸੋਚ ਰਹੇ ਹੈਗੇ ਆ। ਸੋ ਕੋਸ਼ਿਸ਼ ਹੋਊਗੀ ਪ੍ਰੈਜ਼ੀਡੈਂਟ ਬਾਈਡਨ ਦੀ ਇਹ ਇਸ ਜਿਹੜੇ ਆ ਟਰੈਵਲ ਦੇ ਵਿੱਚ ਵੀ ਇਹ ਜਿਹੜਾ ਗਰੁੱਪ ਆ ਉਹ ਇਕੱਠਿਆਂ ਇੱਕ ਹਿਸਾਬ ਦੇ ਨਾਲ ਨਾ ਹੋਵੇ ਤੇ ਅਮਰੀਕਾ ਦਾ ਜਿਹੜਾ ਦਬਦਬਾ ਆ ਉਹ ਕਾਇਮ ਰਵੇ। ਆਪਣੇ ਪ੍ਰੈਜ਼ੀਡੈਂਸੀ ਦੇ ਵਿੱਚ ਇਹਨਾਂ ਦੇ ਚੌਥਾ ਅੰਤਰਰਾਸ਼ਟਰੀ ਦੌਰਾ ਰਹੇਗਾ। ਮਾਰਚ ਮਹੀਨੇ ਦੇ ਵਿੱਚ ਪੋਲੈਂਡ ਤੇ ਬੈਲਜੀਅਮ ਦੇ ਵਿੱਚ ਇਹ ਦੌਰਾ ਕਰਕੇ ਆਏ ਸੀ ਰਸ਼ੀਆ ਦੀ ਯੂਕਰੇਨ ਦੀ ਇਨਵੇਜਨ ਤੋਂ ਬਾਅਦ 'ਚ। ਜੀ।